ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਦੱਸੋ, ਥੋੜਾ ਜਿਹਾ ਸ਼ਾਰਟਕਟ ਚ ਦੱਸੋ ਕਿਉਂਕਿ ਬਹੁਤ ਜਾਣੇ ਕਾਲਰ ਹੈਗੇ ਆ, ਸਵਾਲ ਤੇ ਆ ਜਾਓ ਸਿੱਧੇ। ਠੀਕ ਹੈ ਭਾਜੀ। ਭਾਜੀ ਐਕਚੁਅਲੀ ਮੇਰਾ ਬ੍ਰਦਰ ਆਏ ਨੇ, ਉਹ ਪਿਛਲੇ ਹਫਤੇ ਆਏ ਨੇ B1 B2 ਤੇ ਜੀ। ਤੇ ਉਹਨਾਂ ਦਾ ਅਸਾਈਲਮ, ਕਿਉਂਕਿ ਉਹਨਾਂ ਦੀ ਜਦੋਂ ਆਏ ਨੇ ਐਂਟਰੀ ਕੋਈ ਸਟੈਂਪ ਵਗੈਰਾ ਉਹਨਾਂ ਨੇ ਲਾਈ ਨਹੀਂ ਗੀ ਇਮੀਗ੍ਰੇਸ਼ਨ ਵਾਲਿਆਂ, ਤੇ ਉਹਦੇ ਵਿੱਚ ਕਨਫਰਮ ਕਰਨਾ ਸੀ ਕਿ ਕੇਸ ਕਿੰਨੇ ਟਾਈਮ ਦੇ ਵਿੱਚ ਲਾ ਸਕਦੇ ਨੇ। ਸਾਲ ਦੇ ਅੰਦਰ ਕੇਸ ਲਾਣਾ ਹੁੰਦਾ? ਸਾਲ ਦੇ ਅੰਦਰ ਲਾਉਣਾ ਹੁੰਦਾ ਹੈ ਨਾ ਜੀ। ਤੁਸੀਂ ਵੇਟ ਕਰਕੇ ਕੀ ਕਰਨਾ, ਜੇ ਕੇਸ ਹੈਗਾ ਉਹਦਾ ਲਾਓ, ਵਰਕ ਪਰਮਿਟ ਕਲੋਕ ਸ਼ੁਰੂ ਹੋ ਗਈ, ਤੁਹਾਨੂੰ ਕਿਹੜਾ ਕੋਈ ਉਹਨਾਂ ਨੇ ਜ਼ਿਆਦਾ ਤੁਹਾਡਾ ਕੇਸ ਹੈਗਾ 6 ਮਹੀਨੇ ਵੇਟ ਕਰਨੀ ਪੈਣੀ ਹੈ। ਜਦ ਪਹਿਲਾਂ ਮੈਂ 5 ਸਾਲ ਪਹਿਲਾਂ ਆਇਆ ਸੀ ਤੇ ਮੈਨੂੰ ਇਹ ਸੀ ਕਹਿੰਦੇ 6 ਮਹੀਨੇ ਤੋਂ ਬਾਅਦ ਹੀ ਲਾਉਣਾ ਹੁੰਦਾ। ਨਹੀਂ ਐਵੇਂ ਪਤਾ ਨਹੀਂ ਕਿੱਧਰੋਂ ਗੱਲਾਂ ਬਣਾਈਆਂ, ਜਿਹਦਾ ਦੋਸ਼ ਜੀ ਕਰਦਾ। ਏਦਾਂ ਦਾ ਕਿਹੜਾ ਰੂਲ ਆ ਕਿ 6 ਮਹੀਨੇ ਦੇ ਅੰਦਰ ਲਾਣਾ? ਜਿਹਨੂੰ ਖਤਰਾ ਉਹ ਪਹਿਲੇ ਤੇ ਨਹੀਂ ਲਾਊਗਾ। ਠੀਕ ਹੈ। ਇੱਕ ਸਰ ਹੋਰ ਸੀਗਾ ਮੇਰਾ ਕੁਐਸਚਨ ਸੀ, ਮੈਂ 4-5 ਸਾਲ ਪਹਿਲਾਂ ਆਇਆ ਸੀਗਾ ਜੀ, ਤੇ ਮੇਰਾ ਕੇਸ ਇੱਥੇ ਲਾਇਰ ਕੋਲ ਲਾਇਆ ਸੀਗਾ, ਕੋਈ ਚੇਂਜ ਆਇਆ ਸੀਗਾ, ਮੈਨੂੰ ਕਿਸੇ ਨੇ ਸੁਜੈਸ਼ਨ ਕਰਤੀ ਉਸ ਟਾਈਮ, ਚਲੋ ਜੋ ਹੋ ਗਿਆ। ਤੇ ਉਹ ਮੇਰਾ ਕੇਸ ਦੀ ਵਰਕ ਪਰਮਿਟ ਆਈ ਜਾਂਦਾ, ਤੇ ਬਟ ਮੇਰੇ ਕੇਸ ਦਾ ਕੋਈ ਹੁਣ ਤੱਕ ਉਹ ਨਹੀਂ ਹੈਗਾ। ਜਦੋਂ ਆਪਾਂ ਚੈੱਕ ਕਰਦੇ ਹਾਂ ਆਨਲਾਈਨ ਤੇ ਇੰਟਰਵਿਊ ਹਾਂਜੀ ਵੀਜ਼ੇ ਤੇ ਆਏ ਸੀਗੇ ਤੁਸੀਂ? ਹਾਂਜੀ, ਮੈਂ B1 B2 ਤੇ ਆਇਆ ਸੀ ਫੈਮਿਲੀ ਨਾਲ। ਤੁਹਾਡਾ ਨਾ ਕਈ ਵਾਰੀ ਆਪਾਂ ਡਿਸਕਸ ਕੀਤਾ ਕਿ ਜਿਹਨਾਂ ਦੇ ਅਸਾਈਲਮ ਆਫਿਸ ਦੇ ਮੂਹਰੇ ਪੈਂਡਿੰਗ ਆ ਕੇਸ, ਉਹਨਾਂ ਦਾ ਆਪਣੇ ਆਪ ਨਹੀਂ, ਉਹਨਾਂ ਨੇ ਹੁਣ ਤੇਜ਼ ਕਰਨਾ, ਉਹਨਾਂ ਨੂੰ ਲਾਅ ਸੂਟ ਕਰਨਾ ਪੈਂਦਾ ਮੈਂਡੇਮਸ ਦਾ। ਤੇ ਉਹ ਲਾਅ ਸੂਟ ਜਿਹੜਾ ਸਾਲ ਤੋਂ ਵੱਧ ਪੈਂਡਿੰਗ ਆ, ਉਹ ਲਾਅ ਸੂਟ ਫਾਈਲ ਕਰਕੇ ਜਿਹੜਾ ਉਹ ਆਪਣਾ ਕੇਸ ਦੀ ਤਰੀਕ ਲੈ ਸਕਦਾ। ਧੰਨਵਾਦ ਜੀ। ਸੋ ਸਰੋਤਿਓ, ਬੇਨਤੀ ਜ਼ਰੂਰ ਆ ਵੀ ਇੱਕੋ ਹੀ ਕੁਐਸਚਨ ਪੁੱਛਿਓ ਛੋਟਾ, ਕਿਉਂਕਿ ਸਵੇਰ ਦੀਆਂ ਕਾਲਾਂ ਆਉਂਦੀਆਂ। ਤੇ ਸਤਿ ਸ੍ਰੀ ਅਕਾਲ ਆਪਾਂ ਸਾਰਿਆਂ ਨੂੰ ਕਹਿਤਾ ਹੈ, ਤੇ ਸਿੱਧਾ ਹੀ ਕੁਐਸਚਨ ਪੁੱਛਿਓ। ਤੇ ਅਗਲੇ ਕਾਲਰ ਆ ਸਾਡੇ ਨਾਲ ਸੰਦੀਪ ਜੀ। हेलो। हाँ जी सर, मेरा क्वेश्चन ये है कि वर्क परमिट में कितना टाइम लग रहा है सैन फ्रांसिस्को? जो नया वाला वर्क परमिट है वो 90 के दिन के अंदर आ जाता है, पहले वाला होता है जो। कितने दिन के अंदर सर? 90 दिन के अंदर। 90 दिन के अंदर। हाँ जी, अगले साडे कॉलर है गुरप्रीत सिंह जी। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਕੁਐਸਚਨ ਸੀਗਾ ਟਰਕਨ ਨਾ ਭਾਈ ਨੂੰ ਕਿ ਭਾਜੀ ਗ੍ਰੀਨ ਕਾਰਡ, ਐਡਵਾਂਸ ਪੈਰੋਲ ਤੇ ਟਰੈਵਲ ਡਾਕੂਮੈਂਟ ਭਾਜੀ ਤਿੰਨੇ ਇਕੱਠੇ ਅਪਲਾਈ ਕਰ ਸਕਦੇ ਆ? ਤੇ ਨਾਲੇ ਹੁਣ ਇੱਕ ਮੈਂ ਨਿਊਜ਼ ਦੇਖ ਰਿਹਾ, ਕਹਿੰਦੇ ਐਡਵਾਂਸ ਪੈਰੋਲ ਜਾਂ ਟਰੈਵਲ ਡਾਕੂਮੈਂਟ 5 ਸਾਲ ਦਾ ਆ ਰਿਹਾ ਵਾ ਹੁਣ, 2 ਸਾਲ ਦੀ ਜਗ੍ਹਾ ਜਾਂ ਸਾਲ ਦੀ ਜਗ੍ਹਾ। ਹਾਂਜੀ, ਵਰਕ ਪਰਮਿਟ 5 ਸਾਲ ਦਾ ਆ ਰਿਹਾ। ਐਡਵਾਂਸ ਪੈਰੋਲ ਟਰੈਵਲ ਡਾਕੂਮੈਂਟ ਮੈਂ ਨਹੀਂ ਦੇਖਿਆ ਜੀ 5 ਸਾਲ ਦਾ ਕੋਈ ਵੀ, ਪਰ ਹੋ ਸਕਦਾ। ਪਰ ਮੈਂ ਵਰਕ ਪਰਮਿਟ ਤੇ ਦੇਖਿਆ ਤੇ ਨਵਾਂ ਚੇਂਜ ਹੋਇਆ ਵੀਕ ਪਹਿਲਾਂ, ਕਹਿੰਦੇ ਕੋਈ ਨਵਾਂ ਲਾ ਚੇਂਜ ਹੋਇਆ ਵਾ, ਕਹਿੰਦੇ ਕਿ ਉਹ ਵੀ ਹੁਣ 5 ਸਾਲ ਦਾ ਕਰਤਾ। ਮੈਂ ਇਹ ਮੇਕ ਸ਼ੋਰ ਕਰਨਾ ਚਾਹੁੰਦਾ ਜੀ ਭਾਜੀ। ਮੈਂ ਵੇਖਿਆ ਨਹੀਂ ਅਜੇ ਤੱਕ ਕੋਈ ਆਇਆ। ਤੇ ਵਰਕ ਪਰਮਿਟ ਜ਼ਰੂਰ ਵੇਖੇ ਆਪਾਂ ਕਿ 5-5 ਸਾਲ ਦੇ ਆਣੇ ਸ਼ੁਰੂ ਹੋ ਗਏ ਆ। ਟਰੈਵਲ ਡਾਕੂਮੈਂਟ ਐਡਵਾਂਸ ਪੈਰੋਲ ਨੂੰ ਇਦਾਂ ਕਿ ਇਹ ਅਪਰੂਵ ਵੀ ਬਹੁਤ 10-10 ਮਹੀਨੇ ਬਾਅਦ ਕਰਦੇ ਆ। ਸੋ ਇਹਨਾਂ ਦਾ ਜਦੋਂ ਆਊਗਾ ਤਾਂ ਫਿਰ ਦੇਖਦੇ ਆ ਕਿੱਦਾਂ। ਹੈ ਧੰਨਵਾਦ ਜੀ। ਲਵਲੀਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਹਾਂਜੀ, ਕੁਐਸਚਨ ਪੁੱਛੋ ਦਵਾ। ਹਾਂਜੀ ਸਰ, ਮੇਰਾ ਕੁਐਸਚਨ ਸੀਗਾ, ਮੇਰੇ ਫਾਦਰ ਨੇ ਸਿਟੀਜ਼ਨ ਹੋਏ ਸੀ ਹੁਣੇ ਅਕਤੂਬਰ ਦੇ ਵਿੱਚ, ਤੇ ਉਹਨਾਂ ਨੇ ਪਹਿਲਾਂ ਉਸ ਤੋਂ ਗ੍ਰੀਨ ਕਾਰਡ ਰੀਨਿਊ ਕਰਵਾਇਆ ਸੀ, ਤੇ ਉਹ ਸਿਟੀਜ਼ਨ ਤੇ ਪਹਿਲਾਂ ਵਾਲਾ ਤਾਂ ਸਰੈਂਡਰ ਕਰਤਾ, ਬਟ ਹੁਣ ਜਿਹੜਾ ਪਹਿਲਾਂ ਅਪਲਾਈ ਕੀਤਾ ਸੀ ਉਹ ਗ੍ਰੀਨ ਕਾਰਡ ਵਾਪਸ ਆ ਚੁੱਕਿਆ ਹੁਣ, ਤੇ ਹੁਣ ਉਹ ਕਿੱਥੇ ਰਿਟਰਨ ਕਰ ਸਕਦੇ ਆ ਤੇ ਕਿੱਦਾਂ ਰਿਟਰਨ ਕਰ ਸਕਦੇ ਆ ਗ੍ਰੀਨ ਕਾਰਡ? ਤੁਸੀਂ USCIS ਦੇ ਫੀਲਡ ਆਫਿਸ ਜਿਹੜਾ ਹੈਗਾ ਲੋਕਲ ਹੈਗਾ, ਉੱਥੇ ਜਾ ਕੇ ਕਰ ਸਕਦੇ ਆ ਰਿਟਰਨ। ਓਕੇ, ਕੋਈ ਫਾਰਮ ਤਾਂ ਨਹੀਂ ਫਿਲ ਕਰਨਾ ਸਰ? ਫਾਰਮ ਵੀ ਹੁੰਦਾ ਸਰੈਂਡਰ ਦਾ, ਗ੍ਰੀਨ ਕਾਰਡ ਦਾ, ਤੁਸੀਂ ਗੂਗਲ ਤੇ ਕਰੋ। ਪਰ ਜੇ ਤੁਸੀਂ ਜਾਣੇ ਉੱਥੇ ਅਪਾਇੰਟਮੈਂਟ ਬਣਾ ਕੇ ਇਨਫੋ ਪਾਸ ਲੈ ਕੇ, ਤੇ ਉੱਥੇ ਤੁਸੀਂ ਸਰੈਂਡਰ ਕਰ ਸਕਦੇ ਹੋ, ਸੌਖਾ ਰਹਿਣਾ ਤੁਹਾਡੇ ਲਈ। ਓਕੇ, ਧੰਨਵਾਦ ਜੀ। ਹਰਪ੍ਰੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਕਿ ਫਿਆਂਸੀ ਵੀਜ਼ੇ ਤੇ ਜੇ ਕੋਈ ਹੋਵੇ ਇੱਥੇ ਤਾਂ ਉਹਨੂੰ ਇੰਡੀਆ ਜ਼ਰੂਰ ਜਾਣਾ ਪੈਣਾ ਜੇ ਵਿਆਹ ਕਰਾਉਣ ਲਈ, ਕਿ ਉਹ ਏਦਾਂ ਸਿੱਧੀ ਕੁੜੀ ਇੱਥੇ ਆ ਸਕਦੀ ਹੈ? ਨਹੀਂ, ਫਿਆਂਸੇ ਵੀਜ਼ੇ ਦਾ ਤਾਂ ਮਤਲਬ ਹੀ ਇਹੀ ਹੈ ਕਿ ਅੰਗੇਜਮੈਂਟ ਹੋਈ ਹੈ। ਵਿਆਹ ਕਰਾ ਕੇ ਤਾਂ ਫਿਆਂਸੇ ਵੀਜ਼ਾ ਆਲਰੇਡੀ ਆਫ ਦਾ ਟੇਬਲ ਹੋ ਜਾਂਦਾ। ਸੋ ਫਿਆਂਸੇ ਵੀਜ਼ਾ ਇੰਡੀਆ ਤੋਂ ਮਿਲਦਾ, ਜਿੱਦਾਂ ਜਿਹੜਾ ਬੰਦਾ ਇੰਡੀਆ 'ਚ ਤੇ ਉਹਨੇ ਇੱਥੇ ਆ ਕੇ 90 ਦਿਨਾਂ 'ਚ ਅਮਰੀਕਾ 'ਚ ਵਿਆਹ ਕਰਾਉਣਾ ਹੁੰਦਾ, ਤੇ ਇੱਥੇ ਪੇਪਰ ਵਰਕ ਆਪਣਾ ਫਾਈਲ ਕਰਨਾ ਹੁੰਦਾ। ਨਹੀਂ, ਇੰਡੀਆ ਨੇ ਨਾ ਜਾ ਸਕਦਾ ਹੋਵੇ ਕੋਈ ਤਾਂ ਸਿੱਧਾ ਏਦਾਂ ਅੰਗੇਜਮੈਂਟ ਏਦਾਂ ਕਰ ਸਕਦੀ ਏਦਾਂ ਕਿ ਨਹੀਂ? ਇਨ ਪਰਸਨ ਮਿਲਣਾ ਜ਼ਰੂਰੀ ਹੈ ਪਿਛਲੇ 2 ਸਾਲਾਂ 'ਚ ਇੱਕ ਵਾਰੀ। ਧੰਨਵਾਦ ਜੀ। ਰਜਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਜਿੰਦਰ ਹੈ ਜੀ। ਮੇਰਾ ਕੁਐਸਚਨ ਮੈਂ ਬਿਲਕੁਲ ਸ਼ਾਰਟ ਟਾਈਮ ਲਊਂਗਾ। ਮੇਰੇ ਮਦਰ ਇੱਥੇ 2011 ਵਿੱਚ ਆਏ ਸੀਗੇ। ਉਹਨਾਂ ਦੀ ਏਜ ਜਿਹੜੀ ਆ 84 ਈਅਰ ਓਲਡ ਆ, ਤੇ ਉਹਨਾਂ ਦੇ ਕੋਲ ਗ੍ਰੀਨ ਕਾਰਡ ਆ, ਕਿਆ ਉਹ ਸਿਟੀਜ਼ਨਸ਼ਿਪ ਲੈ ਸਕਦੇ? ਦੂਸਰਾ ਕੁਐਸਚਨ ਇਸ ਨਾਲੇ ਮੈਂ ਸ਼ਾਰਟ ਦੱਸਦਾ ਜੀ, ਕਿਉਂਕਿ ਉਹਨਾਂ ਨੂੰ ਜਿਸ ਤਰ੍ਹਾਂ 5 ਸਾਲ ਦੀ ਟਰਮ ਹੈ, 5 ਸਾਲ ਬਾਅਦ ਅਸੀਂ ਅਪਲਾਈ ਕਰ ਸਕਦੇ ਹਾਂ, ਪਰ ਲਾਸਟ ਈਅਰ 2018 ਦੇ ਵਿੱਚ 20 ਦੇ ਵਿੱਚ ਉਹ 2 ਸਾਲ ਦੀ ਅਪਰੂਵਲ ਪਰਮਿਸ਼ਨ ਲੈ ਕੇ ਗਏ ਸੀਗੇ। ਕਿਆ ਉਹ ਸਮਾਂ ਵਿੱਚ ਕਾਊਂਟ ਹੋਏਗਾ
ਜੇ ਤਾਂ ਅਕਾਊਂਟ ਹੁੰਦਾ ਫਿਰ ਤਾਂ 5 ਸਾਲ ਹੋ ਗਿਆ ਉਹਨਾਂ ਨੂੰ ਅਪਲਾਈ ਮੈਂ ਕਰ ਸਕਦਾ। ਅਗਰ ਨਹੀਂ ਅਕਾਊਂਟ ਹੁੰਦਾ ਤਾਂ ਫਿਰ ਉਹਨਾਂ ਦੇ 5 ਸਾਲ ਨਹੀਂ ਬਣਦੇ। ਜਿਹੜੀ 2 ਸਾਲ ਦੀ ਪਰਮਿਸ਼ਨ ਆ ਕਿੰਨਾ ਟਾਈਮ ਬਾਹਰ ਲਾ ਕੇ ਆਇਆ ਉਹ ਪੂਰੇ 2 ਸਾਲ ਦੇ ਵਿੱਚ ਹੀ ਆ ਗਿਆ ਸੀ, ਪਰਮਿਸ਼ਨ ਲੈ ਗਿਆ ਸੀ, ਬਕਾਇਦਾ ਫੀਸ ਜਮ੍ਹਾਂ ਕਰਾਈ ਸੀ ਉਹਦੀ। 2 ਸਾਲ ਦੇ ਵਿੱਚ ਆ ਗਏ, ਮਤਲਬ ਬਾਹਰ ਕਿੰਨਾ ਟਾਈਮ ਕੱਟ ਕੇ ਆਏ? 2 ਸਾਲ ਲਾ ਕੇ ਆਏ ਬਾਹਰ ਤਕਰੀਬਨ? ਨਹੀਂ, ਇੰਡੀਆ ਦੇ ਵਿੱਚ ਗਏ ਸੀ 2 ਸਾਲ ਦੀ ਪਰਮਿਸ਼ਨ ਲੈ ਕੇ, 2 ਸਾਲ ਦੇ ਵਿੱਚ ਹੀ ਆ ਗਿਆ, ਯਾਨੀ 2 ਸਾਲ। ਕਿੰਨੇ ਮਹੀਨੇ ਭਾਜੀ ਪੁੱਛ ਰਹੇ ਹੋ? ਹੁਣ 2 ਸਾਲ ਦੇ ਵਿੱਚ ਮਹੀਨੇ ਚ ਵੀ ਹੁੰਦਾ ਹੈ? ਹਾਂ ਜੀ, ਮੇਰੇ ਖਿਆਲ ਚ ਆਲਮੋਸਟ ਪੂਰੇ 2 ਸਾਲ, 1 ਮਹੀਨਾ ਘੱਟ ਦਿੱਤਾ, 1 ਸਾਲ 11। ਠੀਕ ਹੈ ਠੀਕ ਹੈ। ਉਹਨਾਂ ਦੀ ਕਲੌਕ ਜਿਹੜੀ ਆ ਉਹ ਰੀਸੈਟ ਹੋ ਗਈ ਹੈ ਦੁਬਾਰਾ ਜਦੋਂ ਉਹ ਵਾਪਸ ਆਇਆ, ਤੇ ਉੱਥੋਂ ਉਹਨਾਂ ਦਾ ਟਾਈਮ ਜਿਹੜਾ ਸ਼ੁਰੂ ਹੋਣਾ 4 ਸਾਲ ਤੇ 1 ਦਿਨ। ਉਸ ਤੋਂ ਬਾਅਦ ਫਿਰ 5 ਸਾਲ ਪੂਰੇ ਹੋਣੇ ਚਾਹੀਦੇ ਆ। ਹਾਂਜੀ, ਧੰਨਵਾਦ ਜੀ। ਅਮਰਪਾਲ ਜੀ। ਹੈਲੋ, ਅੰਮ੍ਰਿਤਪਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਇਹ ਪੁੱਛਣਾ ਸੀ ਜੀ, ਮੈਂ ਯੂਕੇ ਸਟੂਡੈਂਟ ਸੀ ਜੀ, ਤੇ B1 B2 ਵੀਜ਼ੇ ਤੇ ਮੈਂ US ਆਇਆ ਸੀਗਾ। ਜਿਵੇਂ ਮੈਂ ਪਹਿਲਾਂ 1 ਦਿਨ ਮੈਥੋਂ ਡਾਇਰੈਕਟ ਫਲਾਈਟ ਸੀਗੀ ਮੇਰੀ ਯੂਕੇ ਤੋਂ, ਸੌਰੀ ਮੇਰਾ ਸਟੇ ਸੀਗਾ ਇੱਥੇ USA, ਯੂਕੇ ਟੂ ਕੈਨੇਡਾ। ਮੇਰੇ ਕੋਲ ਕੈਨੇਡਾ ਦਾ ਵੀਜ਼ਾ ਵੀ ਆ ਜੀ। ਤੇ ਮੈਂ ਇੱਕ ਰਾਤ ਇੱਥੇ ਰੁਕਿਆ ਸੀ, ਮੇਰੀ ਫਲਾਈਟ ਮਿਸ ਹੋ ਗਈ ਸੀਗੀ। US 1 ਰਾਤ ਰੁਕਿਆ, ਫਿਰ ਮੈਂ 2 ਦਿਨ ਕੈਨੇਡਾ ਚਲ ਗਿਆ ਸੀ ਜੀ। ਤੇ ਉੱਥੋਂ ਆ ਕੇ ਮੈਂ ਫਿਰ ਆਪਣਾ B1 B2 ਵੀਜ਼ੇ ਤੇ ਅਸਾਈਲਮ ਲਾਇਆ ਸੀ। ਇਹ ਪਾਸ ਹੋ ਸਕਦਾ ਜੀ? ਕਦੋਂ ਲਾਇਆ ਸੀ? ਕਿਹੜੇ ਸਾਲ ਦੇ ਵਿੱਚ? ਇਸ ਸਾਲ ਹੀ ਆਇਆ ਜੀ। ਕਿਹੜੇ ਮਹੀਨੇ ਐਂਟਰ ਕੀਤੇ? ਮੈਂ ਆਇਆ ਸੀ ਅਗਸਤ ਦੇ ਵਿੱਚ ਜੀ। ਅਗਸਤ ਦੇ ਵਿੱਚ? ਦੇਖੋ, ਉਹਨਾਂ ਨੇ ਲਾਅ ਉਹਨਾਂ ਦਾ ਬੜਾ ਕਲੀਅਰ ਹੈ ਕਿ ਜਿਹੜਾ ਕੈਨੇਡਾ ਗਿਆ ਬੰਦੇ ਨੂੰ ਉੱਥੇ ਆਪਣਾ ਜਿਹੜਾ ਕੇਸ ਪਹਿਲਾਂ ਲਾਉਣਾ ਚਾਹੀਦਾ। ਤੁਹਾਡੇ ਕੇਸ ਦੇ ਵਿੱਚ 2 ਸਿਨੈਰੀਓ, ਇੱਕ ਤਾਂ ਤੁਸੀਂ ਪਹਿਲਾਂ ਅਮਰੀਕਾ ਸੀਗੇ। ਹੁਣ ਸਵਾਲ ਇਹ ਆ ਜਾਂਦਾ ਕਿ ਜਿਹੜਾ ਬੰਦਾ ਪਹਿਲਾਂ ਅਮਰੀਕਾ ਸੀ, ਤੁਹਾਡਾ ਕੈਨੇਡਾ ਅਮਰੀਕਾ ਵਾਲਾ ਮੁੱਦਾ ਨਹੀਂ, ਤੁਹਾਡਾ ਮੁੱਦਾ ਇਹ ਹੈ ਕਿ ਜੇ ਪਹਿਲਾਂ ਤੁਸੀਂ ਅਮਰੀਕਾ ਸੀਗੇ ਧਰਤੀ ਦੇ ਉੱਤੇ, ਤੁਸੀਂ ਉਦੋਂ ਨਹੀਂ ਅਸਾਈਲਮ ਲਾਇਆ। ਸੋ ਪਹਿਲਾਂ ਦਾ ਸਵਾਲ ਇਹ ਆ ਜਾਂਦਾ ਕਿ ਉਦੋਂ ਕਿਉਂ ਨਹੀਂ ਅਸਾਈਲਮ ਲਾਇਆ। ਉਹ ਤੁਹਾਡੇ ਲਈ ਐਕਸਪਲੇਨ ਕਰਨਾ ਔਖਾ ਹੋ ਜਾਣਾ ਕਿ ਜੇ ਪਹਿਲਾਂ ਹੀ। ਫਿਰ ਦੂਜਾ, ਇੱਦਾਂ ਕੈਨੇਡਾ ਚਲ ਗਿਆ, ਉੱਥੇ ਕਿਉਂ ਨਹੀਂ ਲਾਇਆ? ਤੁਸੀਂ ਹੁਣ ਕੀ ਕਹੋਗੇ ਕਿ ਕੈਨੇਡਾ ਮੈਂ ਕਿਉਂ ਗਿਆ, ਅਮਰੀਕਾ ਕਿਉਂ ਛੱਡ ਕੇ? ਤਾਂ ਫਿਰ ਇੱਦਾਂ ਕਿ ਬਿਨਾਂ ਲਾਏ ਵਾਪਸ ਕਿਉਂ ਆਇਆ ਹਨ? ਸੋ ਆਏ ਤਾਂ ਹੁਣ ਤੁਸੀਂ ਭਾਵੇਂ ਵੀਜ਼ੇ ਤੇ, ਤੁਹਾਡੇ ਵਿੱਚ ਇਹ ਪਹਿਲੂ ਆ ਕਿ ਆਂਦੇ ਕਿਉਂ ਨਹੀਂ ਅਸਾਈਲਮ ਲਾਇਆ ਅਮਰੀਕਾ, ਉਹ ਵਾਲਾ ਮੁੱਦਾ ਤੁਹਾਡੇ 'ਚ। ਨਹੀਂ, ਜਿਵੇਂ ਉਹ ਕਹਿੰਦੇ ਕਿ ਜਿਹੜੀ 3rd ਸੇਫ ਕੰਟਰੀ ਦੀ ਟ੍ਰੀਟੀ ਹੈਗੀ, ਉਹ ਮੇਰੇ ਤੇ ਲਾਗੂ ਹੋਊਗੀ ਜਾਂ ਨਹੀਂ? ਯੂਕੇ ਦੇ ਵਿੱਚ ਤੁਸੀਂ ਕੀ ਕਰਦੇ ਸੀਗੇ? 3rd ਕੰਟਰੀ ਵਾਲੀ ਟ੍ਰੀਟੀ ਤਾਂ ਜੇ ਪਹਿਲੀ ਗੱਲ ਖੁਦ ਕੁਐਸਚਨ ਦੇ ਵਿੱਚ ਆ, ਇਹ 3rd ਕੰਟਰੀ ਵਾਲੀ ਟ੍ਰੀਟੀ ਨਹੀਂ, ਇਹ ਕੈਨੇਡਾ ਵਾਲੀ ਜਿਹੜੀ ਆਪਸ ਦੇ ਵਿੱਚ ਟ੍ਰੀਟੀ ਹੈ, ਕੈਨੇਡਾ ਤੇ US ਦੀ ਉਹ ਟ੍ਰੀਟੀ ਹੈ। ਯੂਕੇ ਦੇ ਵਿੱਚ ਕੀ ਕਰਦੇ ਸੀਗੇ? ਸਟੂਡੈਂਟ ਸੀ ਜੀ ਉੱਥੇ, ਫਿਰ ਫਾਈਨਲ ਈਅਰ 'ਚ ਵੀ ਗੱਲ ਹੀ ਹੋ ਗਈ, ਫਿਰ ਇੱਧਰ ਆ ਗਏ। ਕਿੰਨੇ ਸਾਲ ਰਹੇ ਉੱਥੇ ਯੂਕੇ? ਮੈਂ ਲਗਭਗ 3 ਸਾਲ ਰਿਹਾ, 3 ਸਾਲ ਤੋਂ 2 ਮਹੀਨੇ ਘੱਟ ਗਏ। ਤੁਹਾਡੇ ਕੇਸ ਦੇ ਨਾ ਮੁੱਦੇ ਕਾਫੀ ਆ। ਜਿਹੜਾ ਵੀ ਵਕੀਲ ਹੈ ਨਾ, ਅਸਾਈਲਮ, ਹੁਣ ਤੁਸੀਂ ਜੇ ਤੁਹਾਡਾ ਹੈਗਾ ਖਤਰਾ, ਤੁਸੀਂ ਅਸਾਈਲਮ ਲਾਓ ਆਪਣਾ, ਪਰ ਇਹਦੇ ਵਿੱਚ ਕਾਫੀ ਸਾਰੇ ਤੁਹਾਡੇ ਜਿਹੜੇ ਮੁੱਦੇ ਆ, ਇੱਕ ਯੂਕੇ ਦਾ, ਯੂਕੇ ਕਿਉਂ ਨਹੀਂ ਲਾਇਆ? ਫਿਰ ਅਮਰੀਕਾ ਸੀਗਾ, ਅਮਰੀਕਾ ਕਿਉਂ ਨਹੀਂ ਲਾਇਆ ਅਸਾਈਲਮ ਪਹਿਲੀ ਵਾਰ 'ਚ ਹੀ? ਫਿਰ ਕੈਨੇਡਾ ਗਿਆ, ਉੱਥੇ ਕਿਉਂ ਨਹੀਂ ਲਾਇਆ? ਸੋ 3 ਦੇਸ਼ ਤੁਸੀਂ ਜਿਹੜੇ ਛੱਡ ਕੇ ਤੇ ਫਿਰ ਵਾਪਸ ਆ ਕੇ ਅਮਰੀਕਾ ਜਿਹੜਾ ਅਸਾਈਲਮ ਲਾਇਆ। ਸੋ ਉਤੋਂ ਇੱਕ ਇਹ ਸਵਾਲ ਉੱਠਦਾ ਕਿ ਤੁਹਾਡਾ ਜਿਹੜਾ ਕੇਸ ਆ ਜਾਣੇ ਨੂੰ ਆ, ਕਿ ਤੁਸੀਂ ਉੱਦਾਂ ਹੀ ਆਪਣੇ ਰੋਜੀ ਰੋਟੀ ਲਈ ਜਿਹੜਾ ਅਸਾਈਲਮ ਦਾ ਕੇਸ ਲਾਇਆ। ਸੋ ਉਹ ਮੁੱਦੇ ਆ ਤੁਹਾਡੇ ਕੇਸ ਦੇ। ਜਿਵੇਂ ਉਹ ਕਹਿੰਦੇ ਕਿ ਕੈਨੇਡਾ ਤੋਂ ਆਇਆ, ਉਹ ਮੇਰੇ ਤੇ ਲਾਗੂ ਹੋਊਗਾ ਜਾਂ ਨਹੀਂ? ਕਿਉਂਕਿ ਮੈਂ 1 ਰਾਤ USA ਰਹਿ ਗਿਆ ਸੀ ਪਹਿਲਾਂ। ਮਤਲਬ ਤੁਹਾਡੀ ਆਰਗੂਮੈਂਟ ਉਹਦੇ ਵਿੱਚ ਇਹ ਹੋ ਸਕਦੀ ਹੈ ਕਿ ਇੱਕ ਤਾਂ ਮੈਂ ਵੀਜ਼ੇ ਤੇ ਆਇਆ ਤਾਂ ਕਰਕੇ ਨਹੀਂ ਮੇਰੇ ਤੇ ਲਾਗੂ ਹੁੰਦਾ, ਦੂਜੀ ਤੁਹਾਡੀ ਇਹ ਹੈ ਕਿ ਮੈਂ ਪਹਿਲਾਂ US ਸੀਗਾ, ਪਰ ਉਹ ਪ੍ਰੋਬਲਮ ਵੀ ਹੈ ਤੁਹਾਡੇ ਲਈ, ਉਹ ਤੁਹਾਡਾ ਸੋਲੂਸ਼ਨ ਨਹੀਂ ਹੈਗਾ, ਉਹ ਆਪਣੇ ਆਪ 'ਚ ਇੱਕ ਪ੍ਰੋਬਲਮ। ਤੂੰ ਮੇਰਾ ਵੀਰ ਕੈਨੇਡਾ ਵਾਲੀ ਪ੍ਰੋਬਲਮ 'ਚ ਫਸਿਆ, ਮੈਂ ਤੈਨੂੰ 3 ਦੱਸਤੀਆਂ ਪ੍ਰੋਬਲਮਾਂ, ਤੂੰ ਅਜੇ ਵੀ ਤੇਰਾ ਸਵਾਲ ਉੱਥੇ ਹੀ ਹੈ ਕਿ ਕੈਨੇਡਾ ਵਾਲੀ। ਤੁਸੀਂ ਨਾ, ਤੁਹਾਡਾ ਕੰਪਲਿਕੇਟਡ ਕੇਸ ਹੈ ਜੀ, ਤੁਸੀਂ ਅਪਾਇੰਟਮੈਂਟ ਬਣਾਇਓ ਆਪਣੇ ਕਿਸੇ ਵੀ ਵਕੀਲ ਦੇ ਨਾਲ, ਮੈਨੂੰ ਲੱਗਦਾ ਹਨਾ। ਠੀਕ ਹੈ ਜੀ, ਤੈਨੂੰ ਵਕੀਲ ਦੇ ਥਰੂ ਕਰਨਾ ਪੈਣਾ ਇਹ। ਹੁਣ ਸਵਾਲ ਜਿੰਨਾ ਕੁ ਮੈਂ ਦੱਸਦਾ, ਇਹਨੂੰ ਦੁਬਾਰਾ ਸੁਣ ਲੈ ਇੱਕ ਵਾਰੀ, ਉਹੀ ਬੈਟਰ ਆ। ਤੇ ਇਹ ਸੇਮ ਚੀਜ਼ ਹੀ ਆਪਾਂ ਕਰ ਰਹੇ ਹਾਂ, ਤੇ ਆਪਾਂ ਅੱਗੇ ਹੁਣ ਵਧੀਏ ਹੋਰ ਸਵਾਲਾਂ ਵੱਲ। ਕੁਲਵੀਰ ਸਿੰਘ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ ਜੀ, ਮੇਰਾ ਸਾਡਾ ਰਿਸ਼ਤੇਦਾਰ ਹੈ ਭਾਜੀ, ਅਤੇ ਉਹਦਾ ਭਾਜੀ ਵਰਕ ਪਰਮਿਟ ਅਪਲਾਈ ਕੀਤਾ, ਨਾਲ ਸੋਸ਼ਲ ਸਟੱਡੀ ਦੀ ਅਪਲਾਈ ਕੀਤੀ, ਅਸਾਈਲਮ ਦੇ ਉੱਤੇ ਸੀਗਾ। ਤੇ ਭਾਜੀ ਵਰਕ ਪਰਮਿਟ ਆ ਗਿਆ ਭਾਜੀ, ਵਰਕ ਪਰਮਿਟ ਆਏ ਨੂੰ 3-4 ਵੀਕਾਂ ਹੋ ਗਈਆਂ ਭਾਜੀ, ਸੋਸ਼ਲ ਸਟੱਡੀ ਨਹੀਂ ਆਈ। ਤੇ ਹੁਣ ਕੀ ਕਰੀਏ? ਦੁਬਾਰਾ ਤੋਂ ਅਪਲਾਈ ਕਰੀਏ ਸੋਸ਼ਲ ਸਟੱਡੀ ਜਾ ਕੇ ਆਫਿਸ, ਜਾਂ ਫਿਰ ਉਹਦੀ ਵੇਟ ਕਰੀਏ? ਐਡਵਾਂਸ ਆਪਣੇ ਉੱਥੇ ਨਾ ਸੋਸ਼ਲ ਸਿਕਿਉਰਿਟੀ ਜਾ ਕੇ ਫਿਰ ਉੱਥੇ ਕਰੋ, ਕਈ ਵਾਰੀ ਨਹੀਂ ਨਾਲ ਭੇਜਦੇ, ਜਾਣਾ ਪੈਂਦਾ। ਠੀਕ ਹੈ। ਇੱਕ ਨਿੱਕਾ ਜਿਹਾ ਹੋਰ ਕੁਐਸਚਨ ਹੈ ਭਾਜੀ, ਗ੍ਰੀਨ ਕਾਰਡ ਆਉਣ ਤੋਂ ਬਾਅਦ, ਅਸਾਈਲਮ ਵਾਲਾ ਗ੍ਰੀਨ ਕਾਰਡ ਮੇਰਾ ਆਇਆ ਸੀ, ਉਸ ਤੋਂ ਬਾਅਦ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਹੈ, ਰੀ ਐਂਟਰੀ ਪਰਮਿਟ। ਭਾਜੀ ਕਿੰਨੇ ਚਿਰ ਦਾ ਮਿਲੇਗਾ? ਸਾਲ ਦਾ ਮਿਲੇਗਾ ਜਾਂ 2 ਸਾਲ ਦਾ ਮਿਲੇਗਾ? ਬਸ ਆਹੀ ਕੁਐਸਚਨ ਹੈ।
ਉਹਦੀ ਗੱਲ ਕਰ ਰਿਹਾ ਸੀਗਾ ਇੱਕ ਬੰਦਾ, ਤਾਂ ਬਾਈ ਕਹਿੰਦਾ ਕਹਿੰਦਾ 5 ਸਾਲ ਦਾ ਕਹਿੰਦਾ ਆਣੇ ਸ਼ੁਰੂ ਹੋ ਗਿਆ, ਮੈਂ ਦੇਖਿਆ ਨਹੀਂ ਅਜੇ ਤੱਕ ਕੋਈ ਵੀ। ਸੋ ਫਿਲਹਾਲ ਜਿਹੜਾ ਆਪਣਾ 2 ਸਾਲ ਦਾ, ਤੇ ਦੇਖਦੇ ਹਾਂ ਹੁਣ ਅੱਗੇ ਜੇ 5 ਸਾਲ ਦੇ ਦਿੰਦੇ ਆ। ਵਰਕ ਪਰਮਿਟ ਜਿਹੜੇ ਹੈਗੇ ਉਹ 5 ਸਾਲ ਦੇ ਜ਼ਰੂਰ ਦੇਣ ਲੱਗ ਪਏ। ਧੰਨਵਾਦ। ਇੱਕ ਵਾਰੀ ਫੇਰ ਸਰੋਤਿਆਂ ਨੂੰ ਬੇਨਤੀ ਆ ਵੀ ਪਈ ਸਤਿ ਸ੍ਰੀ ਅਕਾਲ ਆਪਾਂ ਸਾਰਿਆਂ ਨੂੰ ਇੱਕੋ ਵਾਰੀ ਕਹਿ ਦਿੰਦੇ, ਤੇ ਕੁਐਸਚਨ ਇੱਕੋ ਹੀ ਰੱਖੋ ਕਿਉਂਕਿ ਕਾਲਸ ਬਹੁਤ 2-2 ਘੰਟੇ ਤੇ ਹੋਲਡ ਤੋਂ ਆ, ਤੁਸੀਂ ਬਲੀਵ ਨਹੀਂ ਕਰੋਗੇ। ਸੋ ਸਾਡੇ ਅਗਲੇ ਕਾਲਰ ਹੈਗੇ ਸਰਨਜੀਤ ਸਿੰਘ ਜੀ। ਹਾਂਜੀ ਜੇ ਭਾਜੀ ਮੇਰਾ ਨਾ ਕੇਸ ਸੈਨ ਫਰਾਂਸਿਸਕੋ ਹੈ ਤੇ ਜਨਵਰੀ 2025 ਦੇ ਵਿੱਚ ਮੇਰੀ ਇੰਡੀਵਿਜੂਅਲ ਹੈ। ਮੇਰੀ ਤੁਹਾਡੇ ਨਾਲ ਗੱਲ ਹੋਈ ਸੀ 2 ਮਹੀਨੇ ਪਹਿਲਾਂ। ਤੁਸੀਂ ਕਹੀ ਸਲੇਟਨ ਮਿਸ਼ਲ ਏ ਦੇ ਨਾਲ ਤੁਹਾਡੀਆਂ ਹੀਅਰਿੰਗਸ ਆ ਰਹੀਆਂ ਨੇ ਇੰਡੀਵਿਜੂਅਲ, ਤੇ ਬਟ ਮੇਰਾ ਅਟਰਨੀ ਕਹਿੰਦਾ ਕਿ ਜਿਹੜੇ ਪੰਜਾਬੀ ਕੇਸ ਨੇ ਉਹਨਾਂ ਨੂੰ ਲੈ ਕੇ ਉਹਦਾ ਰਵੱਈਆ ਜਿਹੜਾ ਕਿ ਮਾਸਾ ਵੀ ਵਧੀਆ ਨਹੀਂ ਹੈਗਾ। ਤੇ ਮੈਂ ਕਹਿੰਦਾ ਮੈਂ ਕਿ ਜੇ ਉੱਥੇ ਮੈਂ ਸੈਕਰਾਮੈਂਟੋ ਮੂਵ ਕਰਾਉਣਾ, ਤੁਹਾਡੇ ਹਿਸਾਬ ਨਾਲ ਇੰਡੀਵਿਜੂਅਲ ਵਿਦਿਨ 1 or 2 year ਮਿਲ ਸਕਦੀ ਹੈ ਜਾਂ ਸਲੇਟਨ ਮਿਸ਼ਲ ਤੁਹਾਡੇ ਹਿਸਾਬ ਨਾਲ ਠੀਕ ਹੈ? ਜੇ ਆਪਾਂ ਜ਼ਿਆਦਾ ਹਾਰਡ ਵਰਕ ਕਰਦੇ ਹਾਂ ਕੇਸ ਦੇ ਉੱਤੇ, ਦੇ ਚਾਂਸ ਜਿਹੜੇ ਨੇ ਉਹ ਵਿਨ ਕਰਨ ਦੇ ਹੈਗੇ ਨੇ। ਸਲੇਟਨ ਮਿਸ਼ਲ ਇਹ ਪੋਰਟਲੈਂਡ ਤੋਂ ਮੂਵ ਹੋਈ ਉਹ ਸੈਨ ਫਰਾਂਸਿਸਕੋ। ਹਾਂਜੀ, ਸੋ ਜਿਹੜਾ ਪਹਿਲੀ ਗੱਲ ਏਦਾਂ ਕਿਸੇ ਜੱਜ ਬਾਰੇ ਮੈਂ ਮਾੜਾ ਨਹੀਂ ਬੋਲ ਸਕਦਾ ਹੈ ਨਾ ਇੱਥੇ, ਕਿ ਉਹ ਤੁਸੀਂ ਆਪਣੇ ਜੋ ਵੀ ਤੁਹਾਡਾ ਵਕੀਲ ਕਹਿੰਦਾ ਉਹਦੇ ਕੋਲ ਕੇਸ, ਉਹਦੀ ਗੱਲ ਸੁਣੋ। ਤੁਸੀਂ ਮੂਵ ਨਹੀਂ ਕਿਤੇ ਹੋ ਸਕਦੇ ਕੇਸ ਕੇ ਜੱਜ ਕੋ ਭੱਜਣਾ ਤੇ ਮੂਵ ਹੋਣਾ, ਉਹਨੂੰ ਕਹਿੰਦੇ ਫੋਰਮ ਸ਼ਾਪਿੰਗ, ਉਹ ਅਲਾਉਡ ਨਹੀਂ ਹੈਗਾ। ਉਹ ਜਿੱਦਾਂ ਹੁਣ ਤੁਹਾਡਾ ਸਵਾਲ ਆ ਨਾ, ਇਹਨੂੰ ਜੇ ਜੱਜ ਸੁਣੇ ਕਿ ਕੋਈ ਜਾਂ ਕੋਈ ਸੁਣਦਾ ਹੋਵੇ, ਤੇ ਤੁਸੀਂ ਵੀ ਪ੍ਰੋਬਲਮ ਚਾਹੋਗੇ, ਜਿਹੜਾ ਤੁਹਾਨੂੰ ਸਲਾਹ ਦਿੰਦਾ ਵਾ ਉਹ ਵੀ ਪ੍ਰੋਬਲਮ ਚਾਹੂਗਾ। ਸੋ ਜੀ ਜਿਹੜਾ ਸੈਕਰਾਮੈਂਟੋ ਮੂਵ, ਹੁਣ ਇਹ ਨਹੀਂ ਕਿ ਕੇਸ ਲਿਜਾਣ ਲਈ ਮੈਂ ਮੂਵ ਹੋ ਜਾਣਾ। ਜੇ ਬੰਦਾ ਜੈਨੂਅਨਲੀ ਮੂਵ ਹੁੰਦਾ ਕੰਮ ਕਾਰ ਕਰਕੇ, ਉਹਦੇ ਬੇਸ ਤੇ ਉਹਦਾ ਕੇਸ ਮੂਵ ਹੋ ਸਕਦਾ। ਸੋ ਪੁੱਠਾ ਸਿਸਟਮ ਆ, ਕੇਸ ਮੂਵ ਕਰਾਉਣ ਲਈ ਨਹੀਂ ਮੂਵ ਹੋਣਾ। ਮੂਵ ਹੋ ਗਏ ਤਾਂ ਫਿਰ ਕੇਸ ਜਿਹੜਾ ਮੂਵ ਹੋਊਗਾ। 2 ਸਾਲਾਂ ਚ ਆ ਸਕਦੀ ਹੈ, ਹਾਂਜੀ ਆ ਸਕਦੀ ਹੈ ਕੋਈ, ਪਰ ਗਰੰਟੀ ਤਾਂ ਨਹੀਂ। ਨਵੇਂ ਵੀ ਹੁਣ ਕੋਡ ਬਣਨੇ ਆ, ਦੇਖੋ ਹੁਣ ਕਿੱਦਾਂ ਅੱਗੇ ਅਗਲੇ ਸਾਲ ਇਹ ਬਰਡਨ ਆਪਣਾ ਸ਼ਿਫਟ ਕਰਦੇ। ਧੰਨਵਾਦ ਜੀ। ਬੰਤੋ ਜੀ ਇੰਡੀਆ ਤੋਂ ਜੁੜੇ ਹੋਏ ਆ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਸਰ। ਮੇਰੀ ਵਾਈਫ ਦਾ ਅਪ੍ਰੈਲ ਚ ਅਸਾਈਲਮ ਗ੍ਰਾਂਟ ਹੋਇਆ ਸੀਗਾ। ਉਹਦੇ ਮਤਲਬ 1 year ਡੈਡਲਾਈਨ ਲੱਗੀ ਸੀਗੀ, ਤੇ ਉਹ ਇਮੀਗ੍ਰੇਸ਼ਨ ਮਾਈਗ੍ਰੇਨ ਤੇ ਡਿਪਰੈਸ਼ਨ ਦੀ ਪ੍ਰੋਬਲਮ ਕਰਕੇ ਉਹ ਸੋਲਵ ਹੋ ਗਈ ਸੀ ਜੀ। ਤੇ ਹੁਣ ਸਾਡੇ I-730 ਭਰੇ ਆ ਜੀ। ਉਹ ਮਤਲਬ 6-7 ਸਾਲ ਤੋਂ ਉਹਦਾ ਟ੍ਰੀਟਮੈਂਟ ਚੱਲ ਰਿਹਾ USA। ਉਸ ਦੇ ਬਿਹਾਫ ਤੇ ਸਾਡਾ ਕੇਸ ਐਕਸਪੀਡਾਈਟ ਹੋ ਸਕਦਾ ਜੀ? ਤੇ ਜੇ ਹੋ ਸਕਦਾ ਤਾਂ ਕਿੰਨੇ ਟਾਈਮ 'ਚ ਹੋਏਗਾ, ਤੇ ਜੇ ਨਹੀਂ ਹੁੰਦਾ ਤਾਂ ਕਿੰਨੇ ਟਾਈਮ 'ਚ ਹੋਏਗਾ? ਤੁਸੀਂ ਕੀ ਦੱਸਿਆ ਕਿ ਕੇਸ ਜਿਹੜਾ ਸੀਗਾ ਤੁਸੀਂ 1 year ਡੈਡਲਾਈਨ ਸੀਗੀ, ਕੇਸ ਪਾਸ ਹੋ ਗਿਆ ਕਿ ਨਹੀਂ ਪਾਸ ਹੋਇਆ? ਪਾਸ ਹੋ ਗਿਆ ਜੀ। ਉਹਦੇ ਅਗੇਂਸਟ ਹੁਣ ਸਾਡਾ ਮਤਲਬ ਉਹ ਮੈਡੀਕਲ ਦੇ ਅਗੇਂਸਟ ਹੀ ਪਾਸ ਹੋਇਆ ਹੈ, ਉਹਦੀ ਮਾਈਗ੍ਰੇਨ ਤੇ। ਚਲੋ ਠੀਕ ਹੈ, ਪਰ ਉਹਦੀ ਰੈਲੇਵੈਂਸ ਕੀ ਹੈ ਕਿ ਐਡੀ ਲੰਬੀ ਕਹਾਣੀ ਤੁਸੀਂ ਦੱਸ ਰਹੇ ਆ ਕਿ ਮੈਡੀਕਲ ਦੇ ਪਾਸ ਹੋ ਗਿਆ, ਫਿਰ ਸਵਾਲ ਤੇ ਆਓ ਸਿੱਧੇ ਕਿ ਕੇਸ ਪਾਸ ਹੋ ਗਿਆ, ਹੁਣ ਅੱਗੇ ਕੀ ਸਵਾਲ ਆ? I-730 ਮਤਲਬ ਮੈਡੀਕਲ ਬਿਹਾਫ ਤੇ ਐਕਸਪੀਡਾਈਟ ਹੋ ਜਾਏਗਾ। ਜੇ ਹੋ ਜਾਏਗਾ ਤਾਂ ਕਿੰਨਾ ਟਾਈਮ ਲੱਗੇਗਾ, ਨਹੀਂ ਹੋਏਗਾ ਤਾਂ ਕਿੰਨਾ? ਇਹਦੇ ਮੈਡੀਕਲ ਬਿਹਾਫ ਤੇ ਬੱਚਿਆਂ ਨੂੰ ਮੰਗਾਣਾ, ਕਿਹਨੂੰ ਮੰਗਾਣਾ? ਹਾਂਜੀ ਬੱਚਿਆਂ ਤੇ ਹਸਬੈਂਡ ਨੂੰ। ਤੁਸੀਂ ਟਰਾਈ ਜ਼ਰੂਰ ਕਰ ਸਕਦੇ ਆ, ਪਰ ਕੋਈ ਗਾਰੰਟੀ ਨਹੀਂ ਉਹਨਾਂ ਨੇ ਐਕਸਪੀਡਾਈਟ ਕਰਨਾ। ਟਰਾਈ ਕਰ ਲਓ, ਟਰਾਈ ਕਰਨ 'ਚ ਕੋਈ ਹਰਜ ਨਹੀਂ। ਅਗਰ ਹੁੰਦਾ ਤਾਂ ਕਿੰਨੀ ਦੇਰ 'ਚ ਹੋ ਜਾਂਦਾ ਜੀ? ਇਹ ਤਾਂ ਹੁਣ ਸਾਡੇ ਬਿਨਾਂ ਐਕਸਪੀਡਾਈਟ ਕੀਤੇ ਵੀ ਕਈ ਕੇਸ 3 ਕੁ ਮਹੀਨੇ ਦੇ ਆ, ਤੇ ਕਈਆਂ ਨੂੰ 3-3 ਸਾਲ ਲੱਗ ਜਾਂਦੇ ਆ। ਸੋ ਡਿਪੈਂਡ ਕਰਦਾ। ਧੰਨਵਾਦ ਜੀ। ਸੋ ਸਰੋਤਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਆ, ਜੇ ਤੁਸੀਂ ਅਟਾਰਨੀ ਜੇ ਤਰੀਕਿਆਣਾ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਨਾਲ ਅਪਾਇੰਟਮੈਂਟ ਬਣਾਉਣੀ ਆ ਜਾਂ ਕਾਲ ਕਰਨੀ ਆ, ਤੇ ਉਹਨਾਂ ਦੇ ਵੀਕਡੇਜ਼ ਦੇ ਵਿੱਚ ਤੁਸੀਂ 415-909-0503 415-909-0503 ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਲਿਓ। ਤੇ ਦੂਸਰੀ ਬੇਨਤੀ ਇਹ ਆ ਵੀ ਜਿੰਨੇ ਵੀ ਸਾਡੇ ਕਾਲਰ ਕਾਲ ਕਰ ਰਹੇ ਆ ਨਾ, ਜੇ ਤੁਸੀਂ ਆਊਟ ਆਫ USA ਕਾਲ ਕਰ ਰਹੇ ਆ ਤੇ ਪਲੀਜ਼ ਦੱਸ ਦਿਆ ਕਰੋ, ਕਿਉਂਕਿ ਪਹਿਲੇ ਭਾਈ ਸਾਹਿਬ 51 ਮਿੰਟ ਹੋਲਡ ਤੇ ਰਹੇ। ਸੋ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਜਿਹੜੇ ਆਊਟ ਆਫ USA ਉਹਨਾਂ ਨੂੰ ਛੇਤੀ ਲੈ ਲਿਆ ਜਾਵੇ। ਸਾਡੇ ਅਗਲੇ ਕਾਲਰ ਆ ਸੁਖਚੈਨ ਸਿੰਘ ਜੀ। ਹਾਂਜੀ, ਮੈਂ ਸਿਰਫ ਇੱਕ ਮੈਸੇਜ ਦੇਣਾ। ਟਰਕੀਆਣੋ ਸਾਹਿਬ ਪਿਛਲੇ ਕਾਫੀ ਸਮੇਂ ਤੋਂ ਦੱਸ ਰਹੇ ਆ ਵੀ ਜਿਹੜੀ DMB ਦੀ ਐਪਲੀਕੇਸ਼ਨ ਵਿੱਚ ਝੂਠ ਨਹੀਂ ਬੋਲਣਾ। ਉਹਦੇ ਵਿੱਚ ਮੇਰੇ ਇੱਕ ਚੀਜ਼ ਸਾਹਮਣੇ ਆਈ ਆ ਜਿਹੜੀ ਮੈਂ ਸਰੋਤਿਆਂ ਨਾਲ ਪੰਜਾਬੀ ਰੇਡੀਓ ਦੇ ਨਾਲ ਸ਼ੇਅਰ ਕਰਨੀ ਆ। ਸੋ ਇਨਫੋਰਮੇਸ਼ਨ ਇਹ ਆ ਕਿ ਮੈਂ ਕਮਰਸ਼ੀਅਲ ਡਰਾਈਵਰ ਆ। ਮੈਂ ਆਪਣਾ ਡਰਾਈਵਿੰਗ ਦਾ ਰੈਕਡ ਕਢਾਉਣ ਗਿਆ ਸੀ DMB ਦਾ ਸਿਸਟਮ ਬੰਦ ਹੋ ਗਿਆ। ਤਾਂ ਮੈਨੂੰ ਕਹਿੰਦੇ ਜਿਹੜੀ ਉੱਥੇ ਆਟੋਮੈਟਿਕ ਸਿਸਟਮ ਹੁੰਦਾ, ਕੰਪਿਊਟਰਾਈਜ਼ ਸਿਸਟਮ ਵੀ ਕਹਿੰਦੇ ਤੁਸੀਂ ਉੱਥੇ ਕੱਢ ਲਓ। ਜਦੋਂ ਉੱਥੇ ਮੈਂ ਆਪਣਾ ਲਾਇਸੈਂਸ ਸਕੈਨ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਕੁਐਸਚਨ ਆਨਸਰ ਕਰਨੇ ਸ਼ੁਰੂ ਕਰਤੇ ਮਸ਼ੀਨ ਨੇ, ਵੀ ਤੁਸੀਂ ਫਲਾਣੇ ਬੰਦੇ ਨੂੰ ਜਿਹੜੇ ਜਾਣਦੇ ਹੋ ਉਹ ਤੁਹਾਡਾ ਕੀ ਲੱਗਦਾ, ਫਲਾਣੇ ਐਡਰੈਸ ਤੇ ਕਿਹੜੇ ਸਾਲ ਦੇ ਵਿੱਚ ਤੁਸੀਂ ਰਹੇ ਸੀ। ਉਹ ਜਦੋਂ ਮੈਂ ਟਿਕ ਮਾਰਕ ਓਕੇ ਕਰੀ ਗਿਆ ਸਵਾਲਾਂ ਦੇ, ਫੇਰ ਜਾਣੀ ਕਿ ਫਾਈਨਲ ਹੋਇਆ ਮੇਰਾ, ਜਾਣੀ ਮਸ਼ੀਨ ਨੇ ਐਕਸੈਪਟ ਕੀਤਾ
ਤਾਂ ਕਰਕੇ ਟਰਕਿਆਣਾ ਸਾਹਿਬ ਜਿਹੜਾ ਕਹਿੰਦੇ ਆ ਸਰੋਤਿਆਂ ਨੂੰ, ਜਿਹੜਾ ਕਹਿੰਦੇ ਆ ਵੀ ਤੁਸੀਂ ਕਿਸੇ ਵੀ ਐਪਲੀਕੇਸ਼ਨ 'ਚ, ਖਾਸ ਕਰਕੇ ਅਮਰੀਕਾ 'ਚ ਕਿਤੇ ਵੀ ਆਪਣਾ ਆਪ ਨੂੰ ਸੇਵ ਕਰਨ ਵਾਸਤੇ ਝੂਠ ਨਹੀਂ ਬੋਲਣਾ। ਬਸ ਇਹੀ ਮੈਸੇਜ ਆ, ਕਿਉਂਕਿ ਸਾਰਾ ਸਿਸਟਮ ਆਨਲਾਈਨ ਇਹਨਾਂ ਨੇ ਚੜਾ ਲਿਆ ਹੈਗਾ। ਜੀ ਧੰਨਵਾਦ। ਇੱਕ ਚੀਜ਼ ਇਹਦੇ ਵਿੱਚ ਹੋਰ ਦੱਸ ਦਵਾਂ, ਆਪਾਂ ਇੱਥੇ ਬੋਲਦੇ ਜ਼ਰੂਰ ਆਂਗੇ ਇਦਾਂ ਕਰਨਾ ਜਾਂ ਉਦਾਂ, ਜਿਹੜੇ ਹੁਣ ਸਾਡੇ ਕਲਾਇੰਟ ਆ ਨਾ, ਕਈ ਨਹੀਂ ਪ੍ਰੋਗਰਾਮ ਸਾਡਾ ਸੁਣਦੇ, ਕਈ ਜਿਹੜੇ ਦੂਜੇ ਵਕੀਲਾਂ ਦੇ ਕੋਲ ਜਿਹਨਾਂ ਦੇ ਕੇਸ ਆ ਉਹ ਸੁਣ ਲੈਂਦੇ ਆ। ਤਾਂ ਮੈਂ ਇਹੀ ਕਹਿੰਦਾ, ਮੈਂ ਕਿਹਾ ਯਾਰ ਜਿਹੜਾ ਇਨਫੋਰਮੇਸ਼ਨ ਲੈ ਰਿਹਾ ਨਾ ਉਹ ਬੈਟਰ ਆ, ਉਹਦੇ ਚਾਂਸ ਜ਼ਿਆਦਾ ਵਾ। ਜਿਹੜਾ ਗੱਲ ਸੁਣ ਰਿਹਾ ਸਮਝ ਰਿਹਾ ਵਾ, ਉਹਦਾ ਕੋਈ ਵੀ ਵਕੀਲ ਆ, ਉਹਨੂੰ ਉੱਥੇ ਜਾ ਕੇ ਫਾਇਦਾ ਹੋਣਾ। ਹੁਣ ਕਈ ਵਾਰੀ ਇਦਾਂ ਮੇਰੇ ਕੋਲ, ਹੁਣ ਆਪਣਾ ਕੱਲ ਦੀ ਗੱਲ ਸੀਗੀ, ਉਹ ਬਾਈ ਦਾ ਨਾ ਉਹ ਐਡਰੈਸ ਉਹਨੇ ਲਿਖੇ, ਕ੍ਰੈਡਿਟ ਕਾਰਡ ਰਨ ਕੀਤੇ, ਕਿਤੇ ਇੰਡੀਆਨਾ ਦੇ ਵਿੱਚ, ਕਿਤੇ ਫਰੈਜ਼ਨੋ ਦੇ ਵਿੱਚ ਵੱਜਿਆ ਹੋਇਆ। ਉਹਨੂੰ ਜਦੋਂ ਬੰਦੇ ਨੂੰ ਨਾ ਤੁਸੀਂ ਪੁੱਛਦੇ ਆ ਕਿ ਅੱਛਾ ਤੂੰ ਤੇਰਾ ਡਰਾਈਵਰ ਲਾਇਸੈਂਸ ਫਰੈਜ਼ਨੋ ਦਾ ਕਿਉਂ ਆ, ਕਹਿੰਦਾ ਇਹ ਤਾਂ ਕਹਿੰਦਾ ਮੈਂ ਲਾਇਸੈਂਸ ਹੀ ਬਣਾਉਣ ਆਇਆ ਸੀਗਾ, ਕਹਿੰਦਾ ਹੋਰ ਤਾਂ ਨਹੀਂ ਕੋਈ ਸੀਗਾ, ਇਹ ਤਾਂ ਕਹਿੰਦਾ ਲਾਇਸੈਂਸ ਹੀ ਆ। ਉਹ ਬੰਦੇ ਨਾ ਆਪਣੇ ਪਤਾ ਨਹੀਂ ਕਿਹੜੇ ਚੱਕਰਾਂ 'ਚ, ਕੀ ਨਹੀਂ ਭਾਜੀ ਮੇਲਿੰਗ ਐਡਰੈਸ ਹੀ ਆ, ਇਹ ਤਾਂ ਮੇਲਿੰਗ ਐਡਰੈਸ ਹੀ ਆ ਮੇਰਾ, ਮੈਂ ਰਹਿਣਾ ਤਾਂ ਉੱਥੇ ਹੀ ਆ, ਮੈਂ ਰਹਿਣਾ ਤਾਂ ਸਟਾਕਟਨ ਹੀ ਆ। ਮੈਂ ਕਿਹਾ ਯਾਰ ਮੇਲਿੰਗ ਐਡਰੈਸ ਕਿੱਦਾਂ, ਤੇਰਾ DMV ਦੀ ਐਪਲੀਕੇਸ਼ਨ ਤੂੰ ਭਰੀ ਆ, ਉਹਦੇ ਵਿੱਚ ਐਡਰੈਸ ਪਾਏ ਆ। ਹੁਣ ਪੰਗਾ ਇਹ ਪੈ ਜਾਂਦਾ ਕਿ ਬੰਦਾ ਪੁੱਛਦਾ ਕਿ ਚੱਲ ਠੀਕ ਆ, ਜੱਜ ਨੂੰ ਸਮਝਾ ਦੇਣਾ, ਸਾਰਾ ਕੁਝ ਦੱਸ ਦੇਣਾ ਕਿ ਕਦੋਂ ਫਰੈਜ਼ਨੋ ਰਿਹਾ, ਕਦੋਂ ਬੇਕਰਫੀਲਡ ਰਿਹਾ, ਕਦੋਂ ਇੰਡੀਆਨਾ ਰਿਹਾ, ਕਦੋਂ ਸਟਾਕਟਨ ਰਿਹਾ, DMV 'ਚ ਕੀ ਲਿਖਿਆ। ਉਹ ਹੁਣ ਬੰਦਾ DMV ਦਾ ਤਾਂ ਭਾਜੀ ਮੈਨੂੰ ਪਤਾ ਨਹੀਂ, ਡਰਾਈਵਿੰਗ ਸਕੂਲ ਵਾਲਿਆਂ ਨੇ ਭਰਤਾ ਸੀਗਾ ਆਪਣੇ ਆਪ ਹੀ। ਹੁਣ ਪ੍ਰੋਬਲਮ ਇਹ ਪੈ ਜਾਂਦੀ ਹੈ ਕਿ DMV ਦੀ ਜਿਹੜੀ ਐਪਲੀਕੇਸ਼ਨ ਕੀ ਭਰੀ ਆ ਉਹ ਨਹੀਂ ਕੱਢਣੀ ਉਹਨਾਂ ਨੇ। ਫਿਰ ਉਹਦੇ ਵਿੱਚ ਇਦਾਂ ਕਿ ਗਰੰਟਰ ਦੇ ਕੋਲ ਕਈ ਵਾਰੀ ਜਦੋਂ ਹੁੰਦਾ, ਉਦੋਂ ਆਪਣਾ E33 ਐਡਰੈਸ ਚੇਂਜ ਲਈ ਜਦੋਂ ਬੰਦਾ ਜੇਲ੍ਹ ਤੋਂ ਛੁੱਟਦਾ, ਤੇ ਉਹ ਜਿਹੜਾ ਐਡਰੈਸ ਗਰੰਟਰ ਵਾਲਾ ਉਹ ਵੀ ਕਈ ਵਾਰੀ ਬੰਦੇ ਨੂੰ ਨਹੀਂ ਪਤਾ ਹੁੰਦਾ, ਤੇ ਗਰੰਟਰ ਦੇ ਉਦੋਂ ਵੀ ਫਾਰਮ ਦੇ ਵਿੱਚ ਕੁਝ ਹੋਰ ਪਾਇਆ। ਕਈ ਚੀਜ਼ਾਂ ਨੂੰ ਤਾਂ ਬੰਦਾ ਚਲੋ ਆਰਗਿਊ ਕਰ ਲੈਂਦਾ ਕੋਰਟ 'ਚ ਕਿ ਮੈਂ ਨਵਾਂ ਆਇਆ ਸੀ, ਨਹੀਂ ਮੈਨੂੰ ਪਤਾ, ਜੋ ਵੀ ਪੇਪਰ ਵਰਕ ਸੀਗਾ, ਪਰ ਮੈਂ ਇੱਥੇ ਰਿਹਾ। ਪਰ ਜਦੋਂ ਹੁਣ ਡਰਾਈਵਿੰਗ ਲਾਇਸੈਂਸ ਵਾਲੇ ਜਿਹੜੇ ਸੀਗੇ, ਪਟੇਲ ਵਰਸਸ ਯੂਨਾਈਟਿਡ ਸਟੇਟਸ ਇੱਕ ਕੇਸ ਸੀਗਾ, ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਸਲਾਹਕਾਰ ਬਹੁਤ, ਇੱਕ ਤਾਂ ਵਿੱਚ ਨਾ ਸੱਜਣ ਮਿੱਤਰ ਰਿਸ਼ਤੇਦਾਰ, ਉਹ ਬਹੁਤ ਸਲਾਹ ਕੰਨ ਭਰਨ ਵਾਲੇ ਬਹੁਤ ਆ, ਕਿ ਇਦਾਂ ਨਹੀਂ ਕਰਨਾ, PD ਨਹੀਂ ਲੈਣੀ, ਐਡਰੈਸਾਂ ਦਾ ਕੋਈ ਚੱਕਰ ਨਹੀਂ, ਸਾਰੇ ਕਰਦੇ ਆ। ਉਹ ਜਿਹੜਾ ਹੁਣ ਇਦਾਂ ਕਿ ਯਾਰ ਜਿਹੜਾ ਕਾਨੂੰਨ ਹੀ ਬਣ ਗਿਆ, ਪਟੇਲ ਵਰਸਸ US, ਜਿਹੜਾ ਸੁਪਰੀਮ ਕੋਰਟ ਤੱਕ ਕੇਸ ਗਿਆ, ਕੋਈ ਛੋਟੀ ਗੱਲ ਨਹੀਂ, ਇਮੀਗ੍ਰੇਸ਼ਨ ਦਾ ਸੁਪਰੀਮ ਕੋਰਟ ਤੱਕ ਜਾਣਾ। ਉਹਦੇ ਵਿੱਚ ਇਹੀ ਫੈਸਲਾ ਕੀਤਾ ਗਿਆ ਕਿ ਜੇ ਕੋਈ ਵੀ ਐਪਲੀਕੇਸ਼ਨ ਭਰੀ ਆ, DMV ਦੀ ਕੋਈ ਵੀ ਮਹਿਕਮੇ ਦੀ ਐਪਲੀਕੇਸ਼ਨ ਭਰੀ ਆ, ਉਹਦੇ ਥੱਲੇ ਲਿਖਿਆ ਹੁੰਦਾ ਕਿ ਤੁਸੀਂ ਸਾਰਾ ਸੱਚ ਦੱਸ ਰਹੇ ਆ। ਜੇ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਉਹਨਾਂ ਨਾਲ ਕਨਫਲਿਕਟਿੰਗ ਨਿਕਲ ਆਈ, ਉੱਥੇ ਗੇਮ ਓਵਰ ਆ। ਉੱਤੇ ਕੋਈ ਸਵਾਲ ਜਵਾਬ, ਕੋਈ ਸੱਜਣ ਮਿੱਤਰ ਦੀ ਸਲਾਹ ਜਾਂ ਕੋਈ ਆਰਗੂਮੈਂਟ ਨਹੀਂ ਚੱਲਣਾ। ਉਹਨੇ ਸਰਕਾਰੀ ਵਕੀਲ ਨੇ ਕਹਿਣਾ ਕਿ ਜੱਜ ਸਾਹਿਬ ਪਟੇਲ ਵਰਸਸ US ਦੇ ਥੱਲੇ ਦਾ ਕੇਸ ਜਿਹੜਾ ਡਿਨਾਈ ਕਰੋ। ਸੋ ਇਹ ਚੀਜ਼ ਨੂੰ ਜਿਹੜਾ ਐਡਰੈਸਾਂ ਵਾਲਾ ਜਿਹੜਾ ਧਿਆਨ ਰੱਖਿਓ, ਜਿੱਥੇ ਰਹਿਣਾ ਉੱਥੇ ਕਰਨਾ। ਤੇ ਕਈ ਕੇਸ ਇਹਦੇ ਵਿੱਚ ਹੋਰ ਦੱਸਦੀ ਇੱਕ ਗੱਲ ਅੱਗੇ, ਬੰਦੇ ਕੈਲੀਫੋਰਨੀਆ ਰਹਿੰਦੇ ਆ, ਕੇਸ ਨਿਊਯਾਰਕ ਚੱਲਣ ਦੇ ਆ। ਮੈਂ ਉਹਨੂੰ ਪੁੱਛਾਂ, ਮੈਂ ਕਿਹਾ ਯਾਰ ਨਿਊਯਾਰਕ ਦਾ ਤਾਂ ਲਾਅ ਵੀ ਨਹੀਂ ਫੇਵਰੇਬਲ ਆ, ਉੱਥੇ ਤਾਂ ਜਿਹੜਾ ਕੇਸ ਆ ਸਿੰਘ ਵਰਸਸ ਗਾਰਲੈਂਡ ਵਾਲਾ, ਸੈਕੰਡ ਸਰਕਟ ਵਾਲਾ, ਉਹ ਤਾਂ ਤੇਰੇ ਔਂਕੜਾ ਪਾ ਰਿਹਾ। ਸੁਗਾ ਕੈਲੀਫੋਰਨੀਆ ਦਾ ਤਾਂ ਮੈਂ ਮੰਨਾਂ ਕਿ ਲੋਕੀ ਕਹਿਣ ਕਿ ਮੈਂ ਰਹਿਣਾ ਕਿਤੇ ਹੋਰ ਆ ਕੈਲੀਫੋਰਨੀਆ ਦਾ, ਉਹਲੇ ਤੇ ਉਹਦਾ ਰਹਿਣਾ ਵੀ ਜਿਹੜਾ ਕੈਲੀਫੋਰਨੀਆ ਤੇ ਕੇਸ ਨਿਊਯਾਰਕ ਲਾਇਆ, ਉਹ ਤਾਂ ਜਿਹੜਾ ਔਖਾ ਸਰਕਟ ਆ ਉਹਦੇ ਵਿੱਚ ਲਾਉਣ ਦਾ ਕੀ ਫਾਇਦਾ। ਉਹ ਕਈਆਂ ਨੂੰ ਇਹੀ ਭੁਲੇਖਾ ਕਿ ਯਾਰ ਮੇਰੇ ਦੋਸਤ ਨੇ ਦੱਸਿਆ ਸੀਗਾ ਕਿ ਬਾਹਲੇ ਐਡਰੈਸ ਨਹੀਂ ਮੂਵ ਕਰੀ ਦਿੰਦੇ। ਮੈਂ ਕਿਹਾ ਚੱਲ ਇੱਕ ਵਾਰੀ ਜਿੱਥੇ ਚੱਲਦਾ ਚੱਲਦੇ ਰਹਿਣ ਦੋ, ਕਿਤੇ ਮੇਲ ਨਾ ਮਿਸਪਲੇਸ ਹੋ ਜਾਵੇ, ਕਿਤੇ ਆ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਏਦਾਂ ਕੁਝ ਨਹੀਂ ਹੈ, ਸਿਸਟਮ ਉਹਨਾਂ ਦੇ, ਭਾਵੇਂ 10 ਵਾਰੀ ਮੂਵ ਕਰੋ, ਆਪਣਾ ਐਡਰੈਸ ਜਿਹੜਾ ਨਾ ਅਪਡੇਟ ਰੱਖੋ ਸਾਰਾ। ਸੋ ਉਹ ਚੀਜ਼ ਤੇ ਜੱਜ ਬਹੁਤ ਖਿੱਚਦੇ ਆ ਜਦੋਂ ਸਾਹਮਣੇ ਆਉਂਦੀ ਹੈ। ਧੰਨਵਾਦ ਜੀ।